ਪੰਜਾਬੀ ਦੇਸ਼ਾਂ 'ਚ ਬਾਹਰਲੇ ਦੇਸ਼ਾਂ 'ਚ ਰਹਿ ਕੇ ਆਸਟ੍ਰੇਲੀਆ ਵਰਗੇ ਦੇਸ਼ਾਂ 'ਚ ਰਹਿ ਕੇ ਸਿੱਖੀ ਕਿਵੇਂ ਜਾ ਸਕਦੀ ਹੈ? ਇਹਦੇ ਲਈ ਪੇਰੈਂਟਸ ਨੂੰ ਜ਼ਿਆਦਾ ਮਿਹਨਤ ਕਰਨੀ ਪਊਗੀ ਵੀ ਆਪਾਂ ਪੰਜਾਬੀ ਮਾਹੌਲ ਬਣਾਈਏ ਘਰੇ ਅਤੇ ਆਪਾਂ ਪੰਜਾਬੀ ਬੋਲੀਏ ਆਪਣੇ ਬੱਚਿਆਂ ਨਾਲ ਅਤੇ ਉਹਨਾਂ ਨੂੰ ਵੀ ਮੋਟੀਵੇਟ ਕਰੀਏ ਬੋਲਣ ਲਈ। ਜੇ ਤੁਸੀਂ ਆਪਾਂ ਮਾਹੌਲ ਵੇਖਿਆ ਪੰਜਾਬ ਦੇ ਵਿਆਹ ਵੇਖੇ ਆ, ਜੇ ਤੁਹਾਨੂੰ ਮੌਕਾ ਮਿਲੇ ਤਾਂ ਤੁਸੀਂ ਕਿੱਥੇ ਰਹਿਣਾ ਪਸੰਦ ਕਰੋਗੇ? ਆਸਟ੍ਰੇਲੀਆ 'ਚ ਰਹਿਣਾ ਪਸੰਦ ਕਰੋਗੇ ਜਿੱਥੇ ਤੁਸੀਂ ਰਹਿ ਰਹੇ ਹੋ ਕਿ ਪੰਜਾਬ 'ਚ? ਹੈ ਨਾ, ਜਿਹੜਾ ਆਸਟ੍ਰੇਲੀਆ ਆ ਉਹ ਹਾਂਜੀ ਓਪਰਚੁਨਿਟੀਜ਼ ਹੈਗੀਆਂ, ਪਰ ਉਹ ਲੈਕ ਕਰਦਾ ਉਹ ਵਾਲੇ ਮਾਹੌਲ 'ਚ, ਉਹ ਵਾਲਾ ਕਮਿਊਨਿਟੀ ਦੇ ਵਿੱਚ, ਹੈ ਨਾ। ਅਤੇ ਜੇ ਮੈਨੂੰ ਕਦੀ ਮੌਕਾ ਮਿਲੇ ਮੈਂ ਪੰਜਾਬ ਨੂੰ ਚੁਣੂੰਗੀ। ਅਤੇ ਉਦੋਂ ਰਿਮੋਟ ਜਿਹੜਾ ਅਸੀਂ ਕਾਰਟੂਨ ਵੇਖਣ ਦੀ ਉਮਰ ਦੇ ਵਿੱਚ ਖਬਰਾਂ ਵੇਖਦੇ ਹੁੰਦੇ ਸੀ, ਕਿਉਂਕਿ ਰਿਮੋਟ ਬਾਪੂ ਦੇ ਹੱਥ 'ਚ ਹੁੰਦਾ ਸੀ। ਅਤੇ ਅੱਜ ਦੇ ਟਾਈਮ ਦੇ ਵਿੱਚ ਅਸੀਂ ਖਬਰਾਂ ਵੇਖਣ ਦੀ ਉਮਰ ਦੇ ਵਿੱਚ ਕਾਰਟੂਨ ਵੇਖਦੇ ਹਾਂ ਕਿਉਂਕਿ ਰਿਮੋਟ ਬੱਚਿਆਂ ਦੇ ਹੱਥ 'ਚ ਹੁੰਦਾ ਹੈ। ਜਾਂ ਤੁਹਾਨੂੰ ਕਿਵੇਂ ਦਾ ਲੱਗਦਾ ਕਿ ਵਾਕਈ ਪੇਰੈਂਟਿੰਗ ਚੇਂਜ ਹੋਈ ਆ ਬੱਚਿਆਂ ਨਾਲ, ਕਿ ਤੁਸੀਂ ਕੀ ਕਹਿਣਾ ਚਾਹੋਗੇ? ਇੱਥੇ ਬੱਚਿਆਂ ਦੇ ਹਾਂਜੀ ਲਾਈਕ ਇੰਨਾ ਡਰ ਨਹੀਂ ਹੋਣਾ ਚਾਹੀਦਾ, ਟਰਸਟ ਹੋਣਾ ਚਾਹੀਦਾ ਹੈ ਅਤੇ ਫਰੈਂਡਸ਼ਿਪ ਹੋਣੀ ਚਾਹੀਦੀ ਹੈ, ਪਰ ਡਰ ਵੀ ਹੋਣਾ ਚਾਹੀਦਾ ਹੈ। ਡਰ ਵੀ ਜ਼ਰੂਰੀ ਹੈ ਹਾਂਜੀ, ਕਿਉਂਕਿ ਜੇ ਡਰ ਨਾ ਹੋਇਆ ਫਿਰ ਤੁਸੀਂ ਆਪਣੇ ਬੱਚਿਆਂ ਨੂੰ ਸਹੀ ਰਸਤੇ 'ਤੇ ਕਿੱਦਾਂ ਰੱਖ ਸਕਦੇ ਹੋ। ਸਤਿ ਸ਼੍ਰੀ ਅਕਾਲ ਦੋਸਤੋ, ਤੁਸੀਂ ਵੇਖ ਰਹੇ ਹੋ ਇੰਡਸ ਟੀਵੀ ਆਸਟ੍ਰੇਲੀਆ ਅਤੇ ਸਵਾਗਤ ਹੈ ਤੁਹਾਡਾ ਪ੍ਰੋਗਰਾਮ ਜਿਸ ਦਾ ਨਾਂ ਹੈ ਜੀ ਦ ਸਿੱਧੂ ਸ਼ੋਅ। ਅਤੇ ਅੱਜ ਦਾ ਪ੍ਰੋਗਰਾਮ ਦਾ ਇਹ ਪਹਿਲਾ ਪੋਡਕਾਸਟ ਕਰਨ ਜਾ ਰਹੇ ਹਾਂ ਅਤੇ ਅੱਜ ਦਾ ਪੋਡਕਾਸਟ ਮੇਰੇ ਲਈ ਇੰਪੋਰਟੈਂਟ ਜਾਂ ਸਪੈਸ਼ਲ ਇਸ ਕਰਕੇ ਹੈ ਕਿ ਇਸ ਪੋਡਕਾਸਟ ਦੇ ਵਿੱਚ ਮੇਰਾ ਸਾਥ ਹੋਰ ਕੋਈ ਨਹੀਂ, ਮੇਰੀ ਆਪਣੀ ਧੀ ਦੇ ਰਹੀ ਆ। ਆਓ ਗੱਲਬਾਤ ਕਰਦੇ ਹਾਂ। ਸਹਿਜ, ਵੈਲਕਮ ਟੂ ਦ ਸ਼ੋਅ। ਕਿਵੇਂ ਦਾ ਲੱਗ ਰਿਹਾ? ਹਾਂਜੀ, ਮੈਨੂੰ ਬਹੁਤ ਐਕਸਾਈਟਿਡ ਫੀਲ ਹੋ ਰਿਹਾ ਹੈ ਅਤੇ ਮੈਂ ਬਹੁਤ ਥੈਂਕ ਯੂ ਕਰਨਾ ਚਾਹੁੰਦੀ ਇੰਡਸ ਟੀਵੀ ਦਾ ਵੀ ਮੈਨੂੰ ਇਹ ਓਪਰਚੁਨਿਟੀ ਮਿਲ ਰਹੀ ਆ, ਕਿਉਂਕਿ ਇਹ ਮੇਰੀ ਜ਼ਿੰਦਗੀ ਦਾ ਪਹਿਲਾ ਪੋਡਕਾਸਟ ਆ ਅਤੇ ਮੈਂ ਬਹੁਤ ਐਕਸਾਈਟਿਡ ਹਾਂ। ਕਿਉਂਕਿ ਵੱਡਿਆਂ ਦੀ ਤਾਂ ਗੱਲਾਂ ਹੁੰਦੀਆਂ ਹੀ ਰਹਿੰਦੀਆਂ, ਪਰ ਬੱਚਿਆਂ ਦਾ ਪਰਸਪੈਕਟਿਵ ਘੱਟ ਸੁਣਿਆ ਜਾਂਦਾ ਹੈ ਅਤੇ ਸੁਣਨਾ ਬਹੁਤ ਜ਼ਰੂਰੀ ਹੈ ਉਹਨਾਂ ਦਾ। ਬਿਲਕੁਲ, ਬੱਚਿਆਂ ਦਾ ਪਰਸਪੈਕਟਿਵ, ਕਿਉਂਕਿ ਅੱਜ ਕੱਲ੍ਹ ਦੀ ਜਿਹੜਾ ਜਨਰੇਸ਼ਨ ਆ ਜਾਂ ਉਹਦੀ ਜਿਹੜੀ ਪੁਰਾਣੀ ਸਾਡੀ ਜਨਰੇਸ਼ਨ ਨਾਲੋਂ ਸੋਚ ਦਾ ਵੀ ਫਰਕ ਆ, ਉਹਦੀ ਜਿਹੜੀ ਦੁਨੀਆ ਨੂੰ ਵੇਖਣ ਦਾ ਜਿਹੜਾ ਨਜ਼ਰੀਆ ਆ ਉਹ ਵੀ ਬਦਲਿਆ। ਤਾਂਹੀਓ ਅੱਜ ਕਰਕੇ ਮੈਂ ਸੋਚਿਆ ਕਿ ਅੱਜ ਜਿਹੜਾ ਇਸ ਸ਼ੋਅ ਦਾ ਪਹਿਲਾ ਪੋਡਕਾਸਟ ਹੈ ਉਹ ਤੁਹਾਡੇ ਨਾਲ ਕੀਤਾ ਜਾਵੇ, ਕਿਉਂਕਿ ਅਸੀਂ ਇੱਕ ਜਿਹੜਾ ਟੀਨਏਜਰ ਆ, ਇੱਕ ਯੰਗ ਜਨਰੇਸ਼ਨ ਆ, ਉਹਦੀ ਐਨਕ ਦੇ ਨਾਲ ਦੁਨੀਆ ਨੂੰ ਦੇਖ ਸਕੀਏ। ਅਤੇ ਸਭ ਤੋਂ ਪਹਿਲਾਂ ਸ਼ੋਅ ਸ਼ੁਰੂ ਕਰਨ ਤੋਂ ਪਹਿਲਾਂ ਸਹਿਜ ਮੈਨੂੰ ਇਹ ਦੱਸੋ ਕਿ ਬੀਇੰਗ ਅ ਫਾਦਰ, ਮੈਨੂੰ ਤਾਂ ਬਹੁਤ ਜ਼ਿਆਦਾ ਖੁਸ਼ੀ ਹੁੰਦੀ ਆ ਜਦੋਂ ਤੁਹਾਨੂੰ ਕੋਈ ਕਹਿੰਦਾ ਆ ਕਿ ਸਹਿਜ ਤੁਸੀਂ ਪੰਜਾਬੀ ਬਹੁਤ ਸੋਹਣੀ ਬੋਲਦੇ ਆ, ਪਰ ਮੈਂ ਤੁਹਾਡੇ ਤੋਂ ਜਾਣਨਾ ਚਾਹੂੰਗਾ ਕਿ ਤੁਹਾਨੂੰ ਜਦੋਂ ਕੋਈ ਇੱਦਾਂ ਕਹਿੰਦਾ ਤੁਹਾਨੂੰ ਕਿਵੇਂ ਦਾ ਲੱਗਦਾ? ਹਾਂਜੀ, ਮੈਨੂੰ ਬਹੁਤ ਵਧੀਆ ਲੱਗਦਾ ਹੈ, ਕਿਉਂਕਿ ਪੰਜਾਬੀ ਸਾਡੀ ਮਾਂ ਬੋਲੀ ਆ ਅਤੇ ਮਾਂ ਬੋਲੀ ਦੇ ਨਾਲ ਆਪਣਾ ਇਤਿਹਾਸ ਜੁੜਦਾ, ਆਪਣਾ ਕਲਚਰ ਜੁੜਦਾ ਅਤੇ ਆਪਣੀ ਪਛਾਣ ਜੁੜਦੀ ਆ, ਆਪਾਂ ਕੌਣ ਆ ਅਤੇ ਕਿੱਥੋਂ ਆਏ ਹਾਂ। ਅਤੇ ਮੋਸਟ ਇੰਪੋਰਟੈਂਟਲੀ ਆਪਣੀ ਗੁਰਬਾਣੀ ਉਹ ਗੁਰਮੁਖੀ 'ਚ ਲਿਖੀ ਆ, ਅਤੇ ਜੇ ਆਪਾਂ ਨੂੰ ਪੰਜਾਬੀ ਨਹੀਂ ਆਉਂਦੀ ਫਿਰ ਆਪਾਂ ਜੁੜੂੰਗੇ ਕਿੱਦਾਂ ਗੁਰਬਾਣੀ ਨਾਲ? ਉਹਦੇ ਵਿੱਚ ਸਾਰੇ ਲਾਈਫ ਲੈਸਨਸ ਲਿਖੇ ਆ, ਉਹ ਸਾਰੇ ਲਾਈਫ ਲੈਸਨਸ ਆਪਾਂ ਨੂੰ ਸਿਖਾਉਂਦੇ ਆ, ਆਪਾਂ ਨੂੰ ਚੜ੍ਹਦੀ ਕਲਾ 'ਚ ਰੱਖਣਾ ਸਿਖਾਉਂਦੇ ਆ। ਅਤੇ ਜੇ ਆਪਾਂ ਪੰਜਾਬੀ ਨਹੀਂ ਸਮਝ ਸਕਦੇ, ਪੜ੍ਹ ਸਕਦੇ, ਫਿਰ ਆਪਾਂ ਸਿੱਖੂਗੇ ਕਿੱਦਾਂ ਉਹ ਲਾਈਫ ਲੈਸਨ? ਬਿਲਕੁਲ, ਤੁਸੀਂ ਗੁਰੂ ਦੀ ਬਾਣੀ ਦੀ ਗੱਲ ਕੀਤੀ ਹੈ। ਜਿੱਦਾਂ ਸਾਡੀ ਗੁਰਬਾਣੀ ਸਾਨੂੰ ਜੀਵਨ ਜਾਚ ਸਿਖਾਉਂਦੀ ਆ, ਜਿਉਣਾ ਕਿਵੇਂ ਆ ਉਵੇਂ ਸਿਖਾਉਂਦੀ ਆ, ਅਤੇ ਚੜ੍ਹਦੀ ਕਲਾ 'ਚ ਰਹਿਣਾ ਸਿਖਾਉਂਦੀ। ਤੁਸੀਂ ਚੜ੍ਹਦੀ ਕਲਾ ਦੀ ਗੱਲ ਕੀਤੀ ਆ, ਚੜ੍ਹਦੀ ਕਲਾ ਦੇ ਜਿਹੜੇ ਮਾਇਨੇ ਆ, ਜਿਹੜੀ ਮਤਲਬ ਆ, ਉਹ ਤੁਹਾਡੀ ਨਜ਼ਰ ਦੇ ਵਿੱਚ ਕੀ ਆ? ਮੈਨੂੰ ਲੱਗਦਾ ਚੜ੍ਹਦੀ ਕਲਾ ਇਹ ਆ ਵੀ ਜੇ ਤੁਹਾਡੇ 'ਤੇ ਲੱਖ ਮੁਸੀਬਤਾਂ ਆਉਣ ਤੁਸੀਂ ਫਿਰ ਵੀ ਹਾਰ ਨਹੀਂ ਮੰਨਦੇ, ਅਤੇ ਤੁਸੀਂ ਗੁਰੂ ਦੇ ਹੁਕਮ 'ਚ ਰਹਿੰਦੇ ਆ, ਤੁਸੀਂ ਆਲਵੇਜ਼ ਤਿਆਰ ਰਹਿੰਦੇ ਆ ਦੂਜਿਆਂ ਨੂੰ ਹੈਲਪ ਕਰਨ ਲਈ, ਅਤੇ ਤੁਸੀਂ ਆਲਵੇਜ਼
ਬਿਲਕੁਲ, ਕਿਉਂਕਿ ਸਾਨੂੰ ਦੱਸਿਆ ਇਹੀ ਸਿੱਖੀ 'ਚ ਦੱਸਿਆ ਗਿਆ ਆ, ਗੁਰੂ ਦੀ ਬਾਣੀ 'ਚ ਦੱਸਿਆ ਗਿਆ ਕਿ ਜਿਹੜਾ ਸਿੱਖ ਆ ਉਹ ਹਮੇਸ਼ਾ ਤਿਆਰ ਬਰ ਤਿਆਰ ਰਹਿੰਦਾ ਆ ਦੂਜਿਆਂ ਦੀ ਮਦਦ ਕਰਨ ਲਈ, ਚਾਹੇ ਸਾਡੇ 'ਤੇ ਲੱਖ ਮੁਸ਼ਕਲਾਂ ਆਉਣ, ਹਮੇਸ਼ਾ ਅਸੀਂ ਗੁਰੂ ਦੇ ਹੁਕਮ 'ਚ ਚੱਲਣਾ ਆ, ਗੁਰਬਾਣੀ ਤੋਂ ਸਿੱਖਣਾ ਹੈ ਕਿ ਅਸੀਂ ਜਿਉਣਾ ਕਿਵੇਂ ਆ, ਹਮੇਸ਼ਾ ਮੋਟੀਵੇਟਡ ਕਿਵੇਂ ਰਹਿਣਾ ਆ। ਅਤੇ ਮੇਰੇ ਖਿਆਲ ਨਾਲ ਚੜ੍ਹਦੀ ਕਲਾ ਇਹੀ ਕਹਿੰਦਾ ਕਿ ਤੁਹਾਨੂੰ ਚਾਹੇ ਤੁਹਾਡੇ ਤੇ ਕਿੰਨੀ ਵੀ ਮੁਸੀਬਤ ਹੋਵੇ ਤਾਂ ਤੁਸੀਂ ਹਮੇਸ਼ਾ ਚੜ੍ਹਦੀ ਕਲਾ 'ਚ ਕਿਵੇਂ ਰਹਿਣਾ ਆ। ਪਰ ਜੇ ਆਪਾਂ ਜਿੱਦਾਂ ਤੁਸੀਂ ਕਿਹਾ ਕਿ ਪੰਜਾਬੀ ਉਹਦੇ ਲਈ ਆਉਣੀ ਬਹੁਤ ਜ਼ਿਆਦਾ ਜ਼ਰੂਰੀ ਆ, ਸਾਡੇ ਇਤਿਹਾਸ ਨਾਲ ਜੁੜਨ ਲਈ, ਸਾਡੇ ਕਲਚਰ ਨਾਲ ਜੁੜਨ ਲਈ ਅਤੇ ਗੁਰਬਾਣੀ ਨਾਲ ਜੁੜਨ ਲਈ। ਪੰਜਾਬੀ ਤੁਹਾਨੂੰ ਮੈਂ ਜੇ ਆਪਣੇ ਬੱਚੇ ਕੋਈ ਸੁਣ ਰਹੇ ਆ ਤੁਹਾਨੂੰ, ਜਾਂ ਸਾਡੇ ਪੇਰੈਂਟਸ ਸੁਣ ਰਹੇ ਆ, ਅਤੇ ਉਹਨਾਂ ਨੂੰ ਥੋੜ੍ਹਾ ਤੁਸੀਂ ਦੱਸੋ ਕਿ ਪੰਜਾਬੀ ਦੇਸ਼ਾਂ 'ਚ, ਬਾਹਰਲੇ ਦੇਸ਼ਾਂ 'ਚ ਰਹਿ ਕੇ, ਆਸਟ੍ਰੇਲੀਆ ਵਰਗੇ ਦੇਸ਼ਾਂ 'ਚ ਰਹਿ ਕੇ ਸਿੱਖੀ ਕਿਵੇਂ ਜਾ ਸਕਦੀ ਹੈ, ਖਾਸ ਕਰਕੇ ਬੱਚਿਆਂ ਨੂੰ, ਤੁਹਾਡੀ ਉਮਰ ਦੇ ਬੱਚੇ ਉਹ ਕਿਵੇਂ ਪੰਜਾਬੀ ਸਿੱਖਣ? ਇਹਦੇ ਲਈ ਪੇਰੈਂਟਸ ਨੂੰ ਜ਼ਿਆਦਾ ਮਿਹਨਤ ਕਰਨੀ ਪਊਗੀ, ਕਿਉਂਕਿ ਦੇਖੋ ਆਪਾਂ ਬਾਹਰਲੇ ਦੇਸ਼ਾਂ 'ਚ ਬੈਠੇ ਹਾਂ ਹੈ ਨਾ, ਅਤੇ ਇੱਥੇ ਹਰ ਬੰਨੇ ਅੰਗਰੇਜ਼ੀ ਬੋਲਦੇ ਆ, ਵਰਕਫੋਰਸ ਦੇ ਵਿੱਚ ਇੰਗਲਿਸ਼, ਸਕੂਲਾਂ ਦੇ ਵਿੱਚ ਇੰਗਲਿਸ਼। ਸੋ ਆਪਾਂ ਫੋਕਸ ਕਰਨਾ ਹੈ ਵੀ ਆਪਾਂ ਆਪਣੇ ਬੱਚਿਆਂ ਨੂੰ ਪੰਜਾਬੀ ਸਿਖਾਈਏ, ਅਤੇ ਉਹਦਾ ਪਹਿਲਾ ਸਟੈਪ ਇਹ ਆ ਵੀ ਆਪਾਂ ਪੰਜਾਬੀ ਮਾਹੌਲ ਬਣਾਈਏ ਘਰੇ, ਅਤੇ ਆਪਾਂ ਪੰਜਾਬੀ ਬੋਲੀਏ ਆਪਣੇ ਬੱਚਿਆਂ ਨਾਲ, ਅਤੇ ਉਹਨਾਂ ਨੂੰ ਵੀ ਮੋਟੀਵੇਟ ਕਰੀਏ ਬੋਲਣ ਲਈ। ਜਿੱਦਾਂ ਮੈਂ 2.5 ਸਾਲਾਂ ਦੀ ਸੀ ਜਦੋਂ ਮੈਂ ਇੰਡੀਆ ਤੋਂ ਆਈ, ਅਤੇ ਫਿਰ ਜਦੋਂ ਮੈਂ ਕਿੰਡੀ ਜਾਣ ਲੱਗੀ ਉਦੋਂ ਫਿਰ ਮੈਂ ਬਹੁਤ ਐਕਸਾਈਟਿਡ ਹੋ ਕੇ ਘਰੇ ਆ ਕੇ ਫਿਰ ਮੰਮਾ ਪਾਪਾ ਨਾਲ ਅੰਗਰੇਜ਼ੀ ਬੋਲਦੀ ਸੀ। ਫਿਰ ਮੰਮਾ ਪਾਪਾ ਨੇ ਕਿਹਾ ਵੀ ਪੰਜਾਬੀ 'ਚ ਬੋਲੋ, ਸਾਨੂੰ ਇੰਗਲਿਸ਼ ਨਹੀਂ ਆਉਂਦੀ ਅਤੇ ਆਪਾਂ ਨੂੰ ਉਦੋਂ ਹੀ ਸਮਝ ਆਊਗੀ ਜੇ ਤੁਸੀਂ ਪੰਜਾਬੀ 'ਚ ਬੋਲੋਗੇ। ਮੈਨੂੰ 3-4 ਸਾਲ ਇੱਦਾਂ ਹੀ ਲੱਗੀ ਗਿਆ ਵੀ ਮੰਮਾ ਪਾਪਾ ਨੂੰ ਨਹੀਂ ਆਉਂਦੀ ਅੰਗਰੇਜ਼ੀ, ਅਤੇ ਫਿਰ ਮੈਂ ਜਿੱਦਾਂ ਦੀ ਵੀ ਬੋਲ ਸਕਦੀ ਸੀ, ਟੁੱਟੀ ਫੁੱਟੀ ਜੋੜ ਕੇ ਬੋਲਦੀ ਸੀ ਉਹਨਾਂ ਨੂੰ ਸਮਝਾਉਣ ਲਈ। ਪੰਜਾਬੀ ਬੋਲਦੇ ਸੀ? ਹਾਂਜੀ ਜੀ। ਅਤੇ ਫਿਰ ਪਤਾ ਨਹੀਂ ਕਦੋਂ ਪੰਜਾਬੀ ਇੰਨਾ ਵੱਡਾ ਹਿੱਸਾ ਬਣ ਗਿਆ ਮੇਰੇ ਜ਼ਿੰਦਗੀ ਦਾ। ਜੀ ਬਿਲਕੁਲ, ਕਿਉਂਕਿ ਮੈਂ ਵੀ ਅਕਸਰ ਇਹੀ ਗੱਲ ਕਰਦਾ ਹੁੰਦਾ ਕਿ ਜਿਹੜੀ ਮਾਂ ਬੋਲੀ ਹੁੰਦੀ ਆ ਉਹਦਾ ਤੁਹਾਡੇ ਬੱਚਿਆਂ ਨੂੰ ਪਤਾ ਹੋਣਾ ਬਹੁਤ ਜ਼ਿਆਦਾ ਜ਼ਰੂਰੀ ਆ, ਕਿਉਂਕਿ ਇਹਨਾਂ ਦੇਸ਼ਾਂ 'ਚ ਤੁਹਾਨੂੰ ਅੰਗਰੇਜ਼ੀ ਵੱਲ ਧਿਆਨ, ਇੰਗਲਿਸ਼ ਵੱਲ ਧਿਆਨ ਨਹੀਂ ਦੇਣਾ ਪੈਣਾ ਕਿਉਂਕਿ ਬੱਚਿਆਂ ਨੇ, ਜਿੱਦਾਂ ਤੁਸੀਂ ਕਿਹਾ ਕਿ ਸਕੂਲ 'ਚ ਵੀ ਸਿੱਖ ਜਾਣੀ ਆ ਇੰਗਲਿਸ਼, ਬਾਹਰ ਜਦੋਂ ਕੰਮ ਕਰਦੇ ਆ ਉੱਥੇ ਵੀ ਇੰਗਲਿਸ਼ ਬੋਲਦੇ ਆ। ਸੋ ਸਾਨੂੰ ਧਿਆਨ ਦੇਣਾ ਪੈਣਾ ਕਿ ਅਸੀਂ ਬੱਚਿਆਂ ਨੂੰ ਇੰਗਲਿਸ਼ ਕਿਵੇਂ ਪੰਜਾਬੀ ਕਿਵੇਂ ਸਿਖਾਈਏ, ਤਾਂ ਜੋ ਸਾਡੇ ਬੱਚੇ ਇਹ ਯਾਦ ਰੱਖਣ ਕਿ ਅਸੀਂ ਹੈਗੇ ਕੌਣ ਆ, ਅਸੀਂ ਆਏ ਕਿੱਥੋਂ ਆ, ਸਾਡਾ ਇਤਿਹਾਸ ਕੀ ਆ। ਅਤੇ ਤੁਸੀਂ ਇਹ ਦੱਸੋ ਕਿ ਪੰਜਾਬੀ ਮਾਹੌਲ, ਤੁਸੀਂ ਗੱਲ ਕੀਤੀ ਹੈ ਘਰ ਦੇ ਵਿੱਚ ਪੰਜਾਬੀ ਮਾਹੌਲ, ਥੋੜ੍ਹਾ ਸਾਡੇ ਦਰਸ਼ਕਾਂ ਨਾਲ ਸਾਂਝਾ ਕਰੋ ਕਿ ਪੰਜਾਬੀ ਮਾਹੌਲ ਬਣਾਇਆ ਕਿਵੇਂ ਜਾਂਦਾ ਆ? ਹਾਂਜੀ, ਸੋ ਆਪਾਂ ਕਹਿੰਦੇ ਹਾਂ ਸਾਡੇ ਘਰ ਮੇਰੀ ਛੋਟੀ ਭੈਣ ਅਤੇ ਮੈਂ ਜੇ ਕਦੀ ਵੀ ਆਪਸ 'ਚ ਅੰਗਰੇਜ਼ੀ ਬੋਲੀਏ ਫਿਰ ਮੰਮਾ ਪਾਪਾ ਉਦੋਂ ਹੀ ਟੋਕਦੇ ਆ ਵੀ ਪੰਜਾਬੀ ਬੋਲੋ, ਜਾਣੀ ਕਿ ਮੈਂ ਟੋਕਦਾ ਹਾਂ। ਹਾਂਜੀ ਜੀ। ਅਤੇ ਫਿਰ ਆਲਸੋ ਜਦੋਂ ਵੀ ਆਪਾਂ ਨੂੰ ਟਾਈਮ ਮਿਲੇ ਉਦੋਂ ਆਪਾਂ ਪੰਜਾਬੀ ਮੂਵੀਜ਼ ਵੇਖਦੇ ਹਾਂ, ਕਿਉਂਕਿ ਉਹਦੇ ਨਾਲ ਆਪਣਾ ਕਲਚਰ ਪਤਾ ਲੱਗਦਾ ਹੈ, ਜਿੱਦਾਂ ਪੁਰਾਣੇ ਵਿਆਹ ਕਿੱਦਾਂ ਹੁੰਦੇ ਸੀ ਅਤੇ ਪਿੰਡਾਂ ਦਾ ਮਾਹੌਲ। ਕਿਉਂਕਿ ਜਦੋਂ ਆਪਾਂ ਪੰਜਾਬ ਜਾਂਦੇ ਹਾਂ ਆਪਾਂ ਲੈਫਟ ਆਊਟ ਨਹੀਂ ਫੀਲ ਕਰਦੇ, ਆਪਾਂ ਬਹੁਤ ਕਨੈਕਟਿਡ ਫੀਲ ਕਰਦੇ ਹਾਂ ਆਪਣੇ ਰੂਟਸ ਨਾਲ, ਆਪਣੇ ਕਲਚਰ ਨਾਲ, ਆਪਣੇ ਇਤਿਹਾਸ ਨਾਲ, ਅਤੇ ਉਸ ਕਰਕੇ। ਪਰ ਸਹਿਜ ਜਦੋਂ ਆਪਾਂ ਬਾਹਰਲੀ ਲਾਈਫ ਦਾ ਕੰਪੈਰੀਜ਼ਨ, ਤੁਸੀਂ ਪੰਜਾਬ ਦਾ ਵਿਆਹਾਂ ਦੀ ਗੱਲ ਕੀਤੀ, ਪੰਜਾਬ 'ਚ ਵਿਆਹ ਆਪਾਂ ਜਾ ਕੇ ਦੇਖੇ ਵੀ ਹੋਏ ਆ ਹੈ ਨਾ, ਉਹ ਮਾਹੌਲ ਵੇਖਿਆ, ਉਹ ਪਿੰਡਾਂ ਦਾ ਮਾਹੌਲ ਵੇਖਿਆ, ਅਤੇ ਇੱਥੋਂ ਦੀ ਜਿਹੜੀ ਜ਼ਿੰਦਗੀ ਆ ਉਹ ਪੰਜਾਬ ਦੇ ਮਾਹੌਲ ਨਾਲੋਂ ਬਿਲਕੁਲ ਡਿਫਰੈਂਟ ਆ। ਤੁਹਾਨੂੰ ਜਦੋਂ ਤੁਸੀਂ ਪੰਜਾਬ ਜਾਂਦੇ ਆ, ਕਿਉਂਕਿ ਤੁਸੀਂ ਖੈਰ 2.5 ਸਾਲ ਦੇ ਸੀ ਜਦੋਂ ਆਪਾਂ ਇੱਥੇ ਆ ਗਏ ਹੈ ਨਾ, ਅਤੇ ਤੁਸੀਂ ਉਦੋਂ ਦੇ ਜਿਹੜੇ ਪਲੇ ਆ ਉਹ ਇੱਥੋਂ ਦੇ ਮਾਹੌਲ 'ਚ ਪਲੇ ਆ, ਪਰ ਪੰਜਾਬ ਜਦੋਂ ਜਾਂਦੇ ਉੱਥੋਂ ਦਾ ਜਿਹੜਾ ਮਾਹੌਲ ਆ, ਪਿੰਡਾਂ ਦਾ ਮਾਹੌਲ ਆ, ਆਪਣੇ ਘਰਾਂ ਦਾ ਮਾਹੌਲ ਆ, ਉਹ ਕਿਵੇਂ ਦਾ ਲੱਗਦਾ ਤੁਹਾਨੂੰ? ਮੈਨੂੰ ਬਹੁਤ ਜ਼ਿਆਦਾ ਸੋਹਣਾ ਲੱਗਦਾ ਹੈ। ਜਿੱਦਾਂ ਜਦੋਂ ਆਪਾਂ ਸ਼ਾਮ ਨੂੰ ਸਾਰਾ ਪਰਿਵਾਰ ਇਕੱਠੇ ਚੁੱਲ੍ਹੇ ਦੇ ਕੋਲ ਬੈਠ ਕੇ ਰੋਟੀਆਂ ਖਾਂਦੇ ਹਾਂ, ਖੇਤਾਂ 'ਚ ਜਦੋਂ ਗੇੜੇ ਲਾਉਂਦੇ ਹਾਂ, ਗੰਨੇ ਚੂਪਦੇ ਹਾਂ, ਵਿਆਹ ਕਿੰਨੇ ਸੋਹਣੇ ਹੁੰਦੇ ਆ, ਕਿੰਨਾ ਰਿਚ ਆ ਆਪਣਾ ਕਲਚਰ। ਆਪਾਂ ਨੂੰ ਇੱਥੇ ਇੰਨਾ ਪਤਾ ਨਹੀਂ ਲੱਗਦਾ। ਇੱਥੇ ਬੇਸ਼ੱਕ ਆਪਣਾ ਇੰਨਾ ਵਧੀਆ ਆ, ਪਰ ਕਦੀ ਨਹੀਂ ਬੀਟ ਕਰ ਸਕਦਾ ਜਿਹੜਾ ਪੰਜਾਬ ਦਾ ਮਾਹੌਲ ਆ ਅਤੇ ਪਿੰਡ ਦਾ ਮਾਹੌਲ ਆ।
ਜੀ ਬਿਲਕੁਲ ਕਿਉਂਕਿ ਇੱਥੋਂ ਦਾ ਮਾਹੌਲ ਜਿਹੜਾ ਹੈ ਉਹ ਬੜਾ ਭੱਜ ਦੌੜ ਵਾਲਾ ਹਾਂਜੀ ਆ, ਬੜੀਆਂ ਛੋਟੀਆਂ ਛੋਟੀਆਂ ਹਾਂਜੀ ਫੈਮਲੀਜ਼ ਆ ਸਾਡੇ ਜਿਹੜੇ ਮੈਂ ਅਕਸਰ ਗੱਲ ਤੁਹਾਡੇ ਨਾਲ ਇਹੀ ਕਰਦਾ ਹੁੰਦਾ ਹਾਂਜੀ ਕਿ ਸਭ ਤੋਂ ਵੱਡੀ ਕਮੀ ਕੀ ਹੈ ਇਹਨਾਂ ਦੇਸ਼ਾਂ ਦੀ ਕਿ ਸਾਡੇ ਜਿਹੜੇ ਬਜ਼ੁਰਗ ਆ ਨਾ ਉਹ ਹਾਂਜੀ ਸਾਡੇ ਬੱਚਿਆਂ ਕੋਲ ਹੁਣ ਤੁਹਾਡੇ ਕੋਲ ਹਾਂਜੀ ਦਾਦਾ ਦਾਦੀ ਤੁਹਾਡੇ ਨਾਲ ਨਹੀਂ ਰਹਿੰਦੇ, ਨਾਨਾ ਹਾਂਜੀ ਨਾਨੀ ਤੁਹਾਡੇ ਕੋਲ ਨਹੀਂ ਰਹਿੰਦੇ, ਅਤੇ ਹਾਂਜੀ ਜੋ ਇੱਕ ਬੱਚਾ ਆਪਣੇ ਦਾਦੇ ਦਾਦੀ ਤੋਂ ਨਾਨੇ ਨਾਨੀ ਤੋਂ ਚੀਜ਼ਾਂ ਸਿੱਖ ਸਕਦਾ, ਪੇਰੈਂਟਸ ਕੋਲ ਸਾਡੇ ਕੋਲ ਓਨਾ ਟਾਈਮ ਹੁੰਦਾ ਹੀ ਨਹੀਂ ਤੁਹਾਨੂੰ ਦੇਣ ਲਈ, ਹਾਂਜੀ ਪਰ ਜੋ ਬਾਤਾਂ ਜੋ ਕਹਾਣੀਆਂ ਜੋ ਅਸੀਂ ਆਪਣੀਆਂ ਦਾਦੀਆਂ ਤੋਂ ਸੁਣਨੀਆਂ ਆਪਣੀਆਂ ਹਾਂਜੀ ਨਾਨੀਆਂ ਤੋਂ ਸੁਣੀਆਂ ਹੈ ਨਾ, ਉਹ ਦਾਦੇ ਨਾਲ ਨਾਨੇ ਨਾਲ ਮੇਲੇ ਵੇਖੇ ਉਹਨਾਂ ਦੇ ਮੋਢਿਆਂ 'ਤੇ ਹਾਂਜੀ ਬਹਿ ਕੇ, ਉਹ ਕਿਤੇ ਨਾ ਕਿਤੇ ਜਿਹੜੀ ਤੁਹਾਡੀ ਜਨਰੇਸ਼ਨ ਹੈ ਉਹ ਮਿਸ ਕਰਦੀ ਆ। ਇਸ ਹਾਂਜੀ ਕਰਕੇ ਜੇ ਤੁਸੀਂ ਆਪਾਂ ਮਾਹੌਲ ਵੇਖਿਆ ਪੰਜਾਬ ਦੇ ਵਿਆਹ ਵੇਖੇ ਆ, ਹਾਂਜੀ ਜੇ ਤੁਹਾਨੂੰ ਮੌਕਾ ਮਿਲੇ ਤਾਂ ਹਾਂਜੀ ਤੁਸੀਂ ਕਿੱਥੇ ਰਹਿਣਾ ਪਸੰਦ ਕਰੋਗੇ? ਆਸਟ੍ਰੇਲੀਆ 'ਚ ਰਹਿਣਾ ਪਸੰਦ ਕਰੋਗੇ ਜਿੱਥੇ ਤੁਸੀਂ ਰਹਿ ਰਹੇ ਹੋ, ਕਿ ਹਾਂਜੀ ਪੰਜਾਬ 'ਚ? ਆਸਟ੍ਰੇਲੀਆ ਕੈਨੇਡਾ ਸਾਰੇ ਬਾਹਰਲੇ ਦੇਸ਼ ਬਹੁਤ ਵਧੀਆ ਆ, ਹੂੰ ਪਰ ਜਿਹੜਾ ਪੰਜਾਬ ਦਾ ਮਾਹੌਲ ਆ ਹੂੰ ਉਹ ਹੋਰ ਕੁਛ ਆ, ਲਾਈਕ ਬਹੁਤ ਜ਼ਿਆਦਾ ਸੋਹਣਾ ਆ, ਮੈਂ ਡਿਸਕ੍ਰਾਈਬ ਵੀ ਨਹੀਂ ਕਰ ਸਕਦੀ ਹੂੰ ਹੈ ਨਾ। ਜਿਹੜਾ ਆਸਟ੍ਰੇਲੀਆ ਆ ਉਹ ਹਾਂਜੀ ਓਪਰਚੁਨਿਟੀਜ਼ ਹੈਗੀਆਂ, ਪਰ ਉਹ ਲੈਕ ਕਰਦਾ ਉਹ ਵਾਲੇ ਮਾਹੌਲ 'ਚ, ਉਹ ਵਾਲਾ ਕਮਿਊਨਿਟੀ ਦੇ ਵਿੱਚ ਹੈ ਨਾ। ਹੂੰ ਅਤੇ ਉਹ ਫਿਰ ਜੇ ਮੈਨੂੰ ਕਦੀ ਮੌਕਾ ਮਿਲੇ ਮੈਂ ਪੰਜਾਬ ਚੁਣੂੰਗੀ, ਕਿਉਂਕਿ ਤੁਹਾਨੂੰ ਮੈਂ ਗੱਲਾਂ ਦੱਸਦਾ ਹੁੰਦਾ ਹੈ ਕਿ ਹਾਂਜੀ ਜਦੋਂ ਅਸੀਂ ਨਿੱਕੇ ਨਿੱਕੇ ਹੁੰਦੇ ਸੀ, ਜਦੋਂ ਅਸੀਂ ਪਿੰਡਾਂ 'ਚ ਰਹਿੰਦੇ ਹੁੰਦੇ ਸੀ, ਹਾਂਜੀ ਅਤੇ ਜਦੋਂ ਸਵੇਰੇ ਉੱਠੀਦਾ ਸੀਗਾ ਅਤੇ ਜਿਹੜੀ ਦਿਨ ਦੀ ਸ਼ੁਰੂਆਤ ਹੈ ਉਹ ਬਾਬੇ ਦੀ ਬਾਣੀ ਹਾਂਜੀ ਨਾਲ ਪੈਂਦੀ ਹੁੰਦੀ, ਹਾਂਜੀ ਕੰਨ 'ਚ ਜਿਹੜੀ ਆ ਉਹ ਕੰਨਾਂ 'ਚ ਬਾਬੇ ਦੀ ਬਾਣੀ ਨਾਲ ਦਿਨ ਦੀ ਸ਼ੁਰੂਆਤ ਹੁੰਦੀ ਸੀ। ਮੈਨੂੰ ਲੱਗਦਾ ਕਿ ਪਿੰਡ ਦੀ ਸਵੇਰ ਤੋਂ ਸੋਹਣੀ ਚੀਜ਼ ਦੁਨੀਆ 'ਤੇ ਹੋਰ ਕੋਈ ਨਹੀਂ ਆ। ਹਾਂਜੀ ਜੋ ਸਵੇਰ ਆ, ਜਿੱਦਾਂ ਤੁਸੀਂ ਅੱਗੇ ਵੀ ਗੱਲ ਕੀਤੀ ਕਿ ਪਿੰਡ ਦੇ ਵਿੱਚ ਜਦੋਂ ਆਪਾਂ ਘਰਾਂ 'ਚ ਜਾਂਦੇ ਹਾਂ ਤਾਂ ਵੱਡੇ ਵੱਡੇ ਪਰਿਵਾਰ ਹੁੰਦੇ ਆ, ਚੁੱਲ੍ਹਿਆਂ ਲਾਗੇ ਬਹਿ ਕੇ ਅਤੇ ਆਪਾਂ ਰੋਟੀ ਖਾਂਦੇ ਹਾਂ, ਉਹ ਵੇਲਣਾ ਜਿਹੜਾ ਜਿੱਦਾਂ ਆਪਣੇ ਘਰ 'ਚ ਵੀ ਲੱਗਾ ਹੋਇਆ, ਗਰਮ ਗਰਮ ਜਿਹੜਾ ਗੁੜ ਆ ਉਹ ਖਾਂਦੇ ਹਾਂ, ਉੱਦਾਂ ਦਾ ਮਾਹੌਲ ਆਪਾਂ ਕਦੇ ਵੀ ਜਿਹੜੇ ਆ ਬਾਹਰਲੇ ਦੇਸ਼ਾਂ 'ਚ ਨਹੀਂ ਸਿਰਜ ਸਕਦੇ। ਹਾਂਜੀ ਜੀ ਬਿਲਕੁਲ। ਇਸ ਤੋਂ ਬਾਅਦ ਸਹੀ ਮੈਂ ਤੁਹਾਨੂੰ ਥੋੜ੍ਹਾ ਜਿਹਾ ਇਹ ਪੁੱਛਣਾ ਚਾਹੂੰਗਾ ਕਿ ਜਿੱਦਾਂ ਪੇਰੈਂਟਸ ਆ ਇੱਥੇ ਹਾਂਜੀ ਉਹ ਚਲੋ ਥੋੜ੍ਹੀ ਜਿਹੀ ਇਹ 'ਚ ਹਾਸੇ ਵਾਲੀ ਵੀ ਗੱਲ, ਮੈਂ ਨਾ ਇੱਕ ਕੌਮਿਕ ਫਰੇਜ਼ ਪੜ੍ਹਿਆ ਸੀ, ਮੈਂ ਤੁਹਾਡੇ ਨਾਲ ਅੱਗੇ ਵੀ ਕੀਤੀ ਹੈ ਗੱਲ, ਕਿ ਅੱਜ ਦੀ ਜਿਹੜੀ ਪੇਰੈਂਟਿੰਗ ਆ ਉਹ ਬਹੁਤ ਜ਼ਿਆਦਾ ਚੈਲੰਜਿੰਗ ਹੋ ਗਈ ਆ, ਕਿਉਂਕਿ ਅੱਜ ਕੱਲ੍ਹ ਦੇ ਜਿਹੜੇ ਪਿਛਲੇ 30-40 ਸਾਲ ਦੀ ਸਾਡੀ ਪੇਰੈਂਟਿੰਗ ਸੀਗੀ, ਹਾਂਜੀ ਅਸੀਂ ਜਦੋਂ ਨਿੱਕੇ ਨਿੱਕੇ ਹੁੰਦੇ ਸੀ ਅਸੀਂ ਆਪਣੇ ਬਾਪੂ ਦੀ ਜੁੱਤੀ ਤੋਂ ਬਹੁਤ ਜ਼ਿਆਦਾ ਡਰਦੇ ਹੁੰਦੇ ਸੀ, ਹਾਂਜੀ ਅਤੇ ਮੈਨੂੰ ਨਹੀਂ ਲੱਗਦਾ ਕਿ ਮੇਰੀ ਜਨਰੇਸ਼ਨ ਦਾ ਕੋਈ ਵੀ ਇਹੋ ਜਿਹਾ ਬੱਚਾ ਹੋਣਾ ਹੈ ਜਿਹਨੂੰ ਕੁੱਟ ਨਹੀਂ ਪਈ। ਹਾਲਾਂਕਿ ਉਹ ਠੀਕ ਹੈ ਜਾਂ ਗਲਤ ਹੈ ਇੱਕ ਵੱਖਰਾ ਵਿਸ਼ਾ ਆ, ਪਰ ਮੈਂ ਇੱਕ ਇੰਟਰਵਿਊ ਸੁਣ ਰਿਹਾ ਸੀ ਅਤੇ ਉਹ 'ਚ ਉਹਨਾਂ ਨੇ ਬਹੁਤ ਸੋਹਣੀ ਗੱਲ ਕੀਤੀ ਕਿ ਅਸੀਂ ਕੁੱਟਣ ਮਿੱਟੀ ਦੇ ਲੋਕ ਹਾਂ, ਤਾਂ ਸਾਨੂੰ ਕੁੱਟ ਪੈਂਦੀ ਰਹੀ ਆ, ਅਤੇ ਮੇਰਾ ਖਿਆਲ ਸਾਡੀ ਜਿਹੜੀ ਜ਼ਿੰਦਗੀ ਉਹ ਸਹੀ ਰਾਹ 'ਤੇ ਵੀ ਤਾਂ ਹੀ ਰਹੀ ਕਿ ਸਾਨੂੰ ਬਾਪੂ ਦੀ ਜੁੱਤੀ ਦਾ ਡਰ ਹੁੰਦਾ ਸੀ। ਹਾਂਜੀ ਪਰ ਅੱਜ ਦੇ ਟਾਈਮ ਦੇ ਵਿੱਚ ਜਿਹੜੇ ਮਾਂ ਪਿਓ ਉਹ ਬੱਚਿਆਂ ਤੋਂ ਡਰਦੇ ਆ ਕਿ ਬੱਚੇ ਸਾਡੇ ਰੁੱਸ ਨਾ ਜਾਣ, ਬੱਚਾ ਸਾਡਾ ਆਹ ਨਾ ਕਰ ਲਏ। ਇੱਕ ਮੈਂ ਫਰੇਜ਼ ਪੜ੍ਹਿਆ ਸੀਗਾ ਫੇਸਬੁੱਕ 'ਤੇ ਕਿ ਕਹਿੰਦੇ ਕਿ ਜਦੋਂ ਅਸੀਂ ਛੋਟੇ ਹੁੰਦੇ ਸੀ ਨਾ, ਅਤੇ ਉਦੋਂ ਰਿਮੋਟ ਜਿਹੜਾ ਅਸੀਂ ਕਾਰਟੂਨ ਵੇਖਣ ਦੀ ਉਮਰ ਦੇ ਵਿੱਚ ਖਬਰਾਂ ਵੇਖਦੇ ਹੁੰਦੇ ਸੀ, ਹਾਂਜੀ ਕਿਉਂਕਿ ਰਿਮੋਟ ਬਾਪੂ ਦੇ ਹੱਥ 'ਚ ਹੁੰਦਾ ਸੀ, ਅਤੇ ਅੱਜ ਦੇ ਟਾਈਮ ਦੇ ਵਿੱਚ ਅਸੀਂ ਖਬਰਾਂ ਵੇਖਣ ਦੀ ਉਮਰ ਦੇ ਵਿੱਚ ਕਾਰਟੂਨ ਵੇਖਦੇ ਹਾਂ ਕਿਉਂਕਿ ਰਿਮੋਟ ਬੱਚਿਆਂ ਦੇ ਹੱਥ 'ਚ ਹੁੰਦਾ ਹੈ। ਅਤੇ ਬਿਲਕੁਲ ਸੱਚਾਈ ਹੈ ਕਿ ਜਿਹੜੀ ਪੇਰੈਂਟਿੰਗ ਆ ਉਹ ਚੇਂਜ ਹੋ ਗਈ ਆ। ਤੁਹਾਨੂੰ ਕਿਵੇਂ ਦਾ ਲੱਗਦਾ ਕਿ ਵਾਕਈ ਪੇਰੈਂਟਿੰਗ ਚੇਂਜ ਹੋਈ ਆ ਬੱਚਿਆਂ ਨਾਲ, ਕਿ ਤੁਸੀਂ ਕੀ ਕਹਿਣਾ ਚਾਹੋਗੇ? ਹਾਂਜੀ ਤੁਸੀਂ ਮੈਨੂੰ ਬਹੁਤ ਗੱਲਾਂ ਸੁਣਾਈਆਂ ਹੈ ਨਾ, ਅਤੇ ਮੈਨੂੰ ਲੱਗਦਾ ਜਿਹੜਾ ਡਰ ਸੀ ਉਦੋਂ ਉਹ ਵਧੀਆ ਸਹੀ ਰਸਤੇ 'ਤੇ ਰੱਖਦਾ ਸੀ ਤੁਹਾਨੂੰ। ਇੱਥੇ ਬੱਚਿਆਂ ਦੇ ਹਾਂਜੀ ਲਾਈਕ ਇੰਨਾ ਡਰ ਨਹੀਂ ਹੋਣਾ ਚਾਹੀਦਾ, ਟਰਸਟ ਹੋਣਾ ਚਾਹੀਦਾ ਹੈ ਅਤੇ ਫਰੈਂਡਸ਼ਿਪ ਹੋਣੀ ਚਾਹੀਦੀ ਹੈ, ਪਰ ਡਰ ਵੀ ਹੋਣਾ ਚਾਹੀਦਾ ਹੈ, ਡਰ ਵੀ ਜ਼ਰੂਰੀ ਹੈ। ਹਾਂਜੀ ਕਿਉਂਕਿ ਜੇ ਡਰ ਨਾ ਹੋਇਆ ਫਿਰ ਤੁਸੀਂ ਆਪਣੇ ਬੱਚਿਆਂ ਨੂੰ ਸਹੀ ਰਸਤੇ 'ਤੇ ਕਿੱਦਾਂ ਰੱਖ ਸਕਦੇ ਆ? ਕੋਈ ਵੇ ਹੈਗਾ ਹੀ ਨਹੀਂ ਜਿਹੜਾ ਉਹਨਾਂ ਨੂੰ ਜਿਹੜਾ ਸਭ ਤੋਂ ਇਫੈਕਟਿਵ ਹੋਊਗਾ। ਬਿਲਕੁਲ, ਕਿਉਂਕਿ ਜਿੱਦਾਂ ਤੁਸੀਂ ਕਿਹਾ ਕਿ ਟਰਸਟ ਹਰ ਜਿਹੜਾ ਮਾਂ ਬਾਪ ਆ ਉਹ ਕੋਈ ਮੇਰੇ ਖਿਆਲ ਦੁਨੀਆ 'ਤੇ ਇਹੋ ਜਿਹਾ ਮਾਂ ਬਾਪ ਕੋਈ ਨਹੀਂ ਹੋਊਗਾ ਜਿਹੜਾ ਇਹ ਨਹੀਂ ਚਾਹੂਗਾ ਕਿ ਮੇਰਾ ਬੱਚਾ ਆਪਣੀ ਜ਼ਿੰਦਗੀ ਦੇ ਵਿੱਚ ਤਰੱਕੀ ਕਰੇ, ਮੇਰਾ ਬੱਚਾ ਆਪਣੀ ਜ਼ਿੰਦਗੀ ਦੇ ਵਿੱਚ ਸਾਡਾ ਨਾਂ ਰੋਸ਼ਨ ਕਰੇ, ਚੰਗੇ ਕੰਮਾਂ ਲਈ ਨਾਮ ਰੋਸ਼ਨ ਕਰੇ। ਅਤੇ ਇਸ ਕਰਕੇ
ਟਰਸਟ ਬਣਾਉਣਾ ਬੱਚੇ ਲਈ ਹਰ ਪੇਰੈਂਟਸ ਜਿਹੜੇ ਆ ਉਹ ਬੱਚੇ ਲਈ ਮਿਹਨਤ ਕਰਦੇ, ਉਹਨਾਂ ਲਈ ਕਮਾਉਂਦੇ ਆ, ਸਾਰਾ ਕੁਛ ਕਰਦੇ ਆ, ਪਰ ਉਹ ਜਿਹੜਾ ਟਰਸਟ ਆ ਉਹ ਬਿਲਡ ਹੋਣਾ ਬਹੁਤ ਜ਼ਿਆਦਾ ਜ਼ਰੂਰੀ ਆ। ਪਰ ਅੱਜ ਦੇ ਟਾਈਮ ਦੇ ਵਿੱਚ ਬੱਚੇ ਅਤੇ ਪੇਰੈਂਟਸ ਜਿਹੜੇ ਆ ਉਹ ਆਪਸ 'ਚ ਕਮਿਊਨੀਕੇਟ ਕਰਨਾ, ਚਾਹੇ ਭੱਜ ਦੌੜ ਵਾਲੀ ਜ਼ਿੰਦਗੀ ਆ, ਅਸੀਂ ਬਹੁਤ ਛੇਤੀ ਜਿਹੜਾ ਇੱਕ ਕਹਿ ਦਿੰਦੇ ਹਾਂ, ਬੱਚੇ ਕਹਿੰਦੇ ਕਿ ਨਹੀਂ ਸਾਡੇ ਮਾਂ ਪਿਓ ਸਾਡੇ ਨਾਲ ਕਨੈਕਟਿਡ ਨਹੀਂ ਹੈਗੇ, ਜਾਂ ਪੇਰੈਂਟਸ ਕਹਿੰਦੇ ਆ ਕਿ ਸਾਡੇ ਬੱਚੇ ਸਾਡੀ ਨਹੀਂ ਸੁਣਦੇ। ਪਰ ਮੇਰੇ ਖਿਆਲ ਕਿਤੇ ਨਾ ਕਿਤੇ ਜਿਹੜੀਆਂ ਕਮੀਆਂ ਆ ਇਹਦੇ 'ਤੇ ਮੈਂ ਆਪਣੇ ਦੋਸਤਾਂ ਨੂੰ ਕਹਿ ਦਾਂ ਕਿ ਜਿਹੜੀ ਅੱਜ ਕੱਲ੍ਹ ਦੇ ਪ੍ਰੋਬਲਮ ਜਿਹੜੀਆਂ ਹੈਗੀਆਂ ਸਾਡੇ ਬੱਚਿਆਂ 'ਚ ਬਹੁਤ ਸਾਰੀਆਂ ਮੈਂਟਲ ਇਸ਼ੂਜ਼ ਆ ਰਹੇ ਆ। ਸਾਡੇ ਬੱਚੇ ਸਾਡੇ ਚਾਹੇ ਪੇਰੈਂਟਸ ਸਭ ਕੁਛ ਕਰ ਲੈਣ ਆਪਣੇ, ਮੇਰੇ ਖਿਆਲ ਬੱਚੇ ਦੇ ਮੂੰਹ 'ਚੋਂ ਕੋਈ ਚੀਜ਼ ਬਾਅਦ 'ਚੋਂ ਨਿਕਲਦੀ ਹੈ ਤਾਂ ਪੇਰੈਂਟਸ ਉਹਨੂੰ ਪਹਿਲੋਂ ਲਿਆ ਕੇ ਦਿੰਦੇ ਆ, ਹਰ ਚੀਜ਼ ਉਹਨੂੰ ਮਿਲਦੀ ਹੈ, ਪਰ ਫਿਰ ਵੀ ਜਿਹੜਾ ਬੱਚਿਆਂ ਦੇ ਪੇਰੈਂਟਸ ਦੇ ਵਿਚਲਾ ਜਿਹੜਾ ਗੈਪ ਆ ਉਹ ਕਿਤੇ ਨਾ ਕਿਤੇ ਵੱਧਦਾ ਜਾ ਰਿਹਾ। ਆਪਸ ਦੇ ਵਿੱਚ ਰਿਸ਼ਤੇ ਜਿਹੜੇ ਆ ਉਹ ਦੂਰ ਹੁੰਦੇ ਜਾ ਰਹੇ ਆ, ਟੁੱਟਦੇ ਜਾ ਰਹੇ ਆ। ਸਾਡੇ ਟਾਈਮਾਂ ਦੇ ਵਿੱਚ ਜਿੱਦਾਂ ਬੇਸ਼ੱਕ ਸਾਨੂੰ ਜੁੱਤੀ ਦਾ ਡਰ ਹੁੰਦਾ ਸੀ, ਪਰ ਅਸੀਂ ਆਪਣੇ ਪੇਰੈਂਟਸ ਨਾਲ ਬਹੁਤ ਜ਼ਿਆਦਾ ਕਨੈਕਟਿਡ ਹੁੰਦੇ ਸੀ। ਪਰ ਅੱਜ ਕੱਲ੍ਹ ਦੇ ਟਾਈਮ ਦੇ ਵਿੱਚ ਇਹ ਜਿਹੜਾ ਹੈ ਨਾ ਕਨੈਕਸ਼ਨ ਕਿਤੇ ਨਾ ਕਿਤੇ ਲੂਜ਼ ਹੁੰਦਾ ਜਾਂਦਾ। ਇਹ 'ਤੇ ਆਪਾਂ ਅੱਗੇ ਪ੍ਰੋਗਰਾਮ ਲੈ ਕੇ ਆਵਾਂਗੇ ਜਿਹਦੇ ਵਿੱਚ ਆਪਾਂ ਇਹਦੇ ਬਾਰੇ ਡਿਟੇਲ 'ਚ ਗੱਲ ਕਰਾਂਗੇ। ਪਰ ਮੈਂ ਤੁਹਾਨੂੰ ਇਹ ਪੁੱਛਣਾ ਚਾਹੁੰਦਾ ਕਿ ਬੱਚਿਆਂ ਨੂੰ ਜਾਂ ਪੇਰੈਂਟਸ ਨੂੰ ਦੋਨਾਂ ਨੂੰ ਕੀ ਕਰਨਾ ਚਾਹੀਦਾ ਹੈ ਕਿ ਉਹ ਜਿਹੜਾ ਕਨੈਕਸ਼ਨ ਹੈ ਉਹ ਬਣਿਆ ਰਹੇ ਉਹਨਾਂ ਦਾ? ਪ੍ਰੋਬਲਮ ਤਾਂ ਇਹ ਹੈਗੀ ਆ ਵੀ ਬੱਚੇ ਅਤੇ ਪੇਰੈਂਟਸ ਦੋਨੇ ਆਪਣੇ ਜ਼ੋਨ 'ਚ ਰਹਿਣਾ ਚਾਹੁੰਦੇ ਆ, ਹੈ ਨਾ। ਜਿੱਦਾਂ ਪੇਰੈਂਟਸ ਆਪਣੇ ਸ਼ਿਫਟ ਤੋਂ ਆਉਂਦੇ ਆ, ਬਹੁਤ ਥੱਕੇ ਹੁੰਦੇ ਆ ਕੇ ਸੌਂ ਜਾਂਦੇ ਆ ਕਿਉਂਕਿ ਉਹਨਾਂ ਦੇ ਕੱਲ੍ਹ ਨੂੰ ਫਿਰ ਤੋਂ ਜੋਬ ਆ। ਅਤੇ ਫਿਰ ਬੱਚੇ ਆਪਣਾ ਸਕੂਲ ਜਾ ਕੇ ਸਾਰਾ ਖੁੱਲ੍ਹ ਜਾਂਦੇ ਆ ਆਪਣੇ ਫਰੈਂਡਸ ਨੂੰ ਵੀ ਮੇਰੇ ਪੇਰੈਂਟਸ ਇੱਦਾਂ ਨਹੀਂ ਕਰਦੇ, ਉੱਦਾਂ ਨਹੀਂ ਕਰਦੇ। ਪਰ ਅਤੇ ਫਿਰ ਜਿੱਦਾਂ ਉਹ ਰੋਂਗ ਪੀਪਲ ਨੂੰ ਖੋਲ੍ਹਦੇ ਆ, ਹੈ ਨਾ। ਆਪਣੇ ਪੇਰੈਂਟਸ ਨੂੰ ਉਹਨਾਂ ਨੂੰ ਦੱਸਣਾ ਚਾਹੀਦਾ, ਪਰ ਉਹ ਡਰਦੇ ਆ ਵੀ ਮੇਰੇ ਪੇਰੈਂਟਸ ਕਹੂਗੇ ਕੀ, ਹੈ ਨਾ, ਕਿਉਂਕਿ ਉਹ ਕਨੈਕਸ਼ਨ ਨਹੀਂ ਹੈਗਾ। ਹਾਂਜੀ ਹਾਂਜੀ। ਅਤੇ ਫਿਰ ਜੇ ਉਹਨਾਂ ਦੋਨਾਂ ਨੇ ਫਿਕਸ ਕਰਨਾ ਆ, ਸਲਿਊਸ਼ਨ ਇਹ ਆ ਵੀ ਉਹ ਗੱਲ ਕਰਨ, ਹੈ ਨਾ, ਕਮਿਊਨੀਕੇਸ਼ਨ ਕਰਨ। ਈਵਨ ਜੇ ਥੋੜ੍ਹਾ ਜਿਹਾ ਛੋਟੀ ਜਿਹੀ ਕਨਵਰਸੇਸ਼ਨ ਹੋਈ ਵੀ ਤੁਹਾਡੀ ਜੋਬ ਕਿੱਦਾਂ ਰਹੀ ਮੰਮਾ, ਜਾਂ ਤੁਹਾਡਾ ਸਕੂਲ ਕਿੱਦਾਂ ਸੀ, ਇੱਦਾਂ ਲੱਗਦਾ ਵੀ ਮੇਰਾ ਬੱਚਾ ਜਾਂ ਮੇਰੇ ਪੇਰੈਂਟਸ ਮੇਰੇ ਨਾਲ ਕਨੈਕਟ ਕਰਨ ਦੀ ਟਰਾਈ ਕਰ ਰਹੇ ਆ ਅਤੇ ਮੇਰੇ ਪੇਰੈਂਟਸ ਮੇਰੇ ਨਾਲ ਕਮਿਊਨੀਕੇਟ ਕਰਨ ਦੀ ਟਰਾਈ ਕਰ ਰਹੇ। ਸੋ ਪ੍ਰੋਬਲਮ ਦੋਨੇ ਬੰਨੋਂ ਆਉਂਦੀ, ਪਰ ਸੋਲਿਊਸ਼ਨ ਵੀ ਦੋਨੇ ਬੰਨੋਂ ਹੀ ਆਉਣਾ ਹੈ। ਅਤੇ ਜੇ ਇੱਕ ਪਰਸਨ ਕਰੂਗਾ ਅਤੇ ਦੂਜਾ ਨਹੀਂ ਕਰੂਗਾ, ਹੋਣਾ ਨਹੀਂ। ਸੋ ਬੱਚਿਆਂ ਨੂੰ ਅਤੇ ਪੇਰੈਂਟਸ ਨੂੰ ਇੰਪਰੂਵ ਕਰਨਾ ਪਊਗਾ। ਬਿਲਕੁਲ, ਇਹ ਗੱਲ ਬਹੁਤ ਸੋਹਣੀ ਕਹੀ ਹੈ। ਕਿਉਂਕਿ ਮੈਂ ਸਹਿਜ ਨੂੰ ਅੱਜ ਇਸ ਪਲੇਟਫਾਰਮ 'ਤੇ ਲਿਆਉਣ ਦਾ ਸਾਡਾ ਮਕਸਦ ਵੀ ਇਹ ਆ ਕਿ ਅਸੀਂ ਇਹਦੇ ਬਾਰੇ ਗੱਲ ਕਰ ਸਕੀਏ। ਜਿਹੜਾ ਇਸ਼ੂ ਆ ਨਾ, ਅੱਜ ਤਾਂ ਅਸੀਂ ਬਹੁਤ ਕੈਜੂਅਲ ਗੱਲਬਾਤ ਕਰ ਰਹੇ ਹਾਂ, ਆਪਸ ਦੇ ਵਿੱਚ ਨਿੱਕੀਆਂ ਨਿੱਕੀਆਂ ਗੱਲਾਂ ਕਰ ਰਹੇ ਹਾਂ, ਸ਼ੁਰੂ ਕਿੱਥੋਂ ਕੀਤਾ, ਪਿੰਡ ਦੀਆਂ ਗੱਲਾਂ ਕਰ ਰਹੇ ਹਾਂ। ਪਰ ਜਿਹੜਾ ਸਾਡਾ ਅਸਲੀ ਮੰਤਵ ਆ ਉਹ ਮੰਤਵ ਇਹ ਆ ਕਿ ਸਾਡੇ ਬੱਚਿਆਂ 'ਚ ਜਿਹੜੇ ਮੈਂਟਲ ਇਸ਼ੂਜ਼ ਆ ਰਹੇ ਆ ਅੱਜ ਦੀ ਜ਼ਿੰਦਗੀ ਦੇ ਵਿੱਚ, ਸਾਡੇ ਜਿਹੜੇ ਪੇਰੈਂਟਸ ਅਤੇ ਬੱਚਿਆਂ ਦੇ ਵਿੱਚ ਕਮਿਊਨੀਕੇਸ਼ਨ ਗੈਪ ਪੈ ਰਿਹਾ, ਇੱਕ ਦੂਸਰੇ ਤੋਂ ਦੂਰੀ ਬਣ ਰਹੀ ਆ। ਸਾਡੇ ਵਿੱਚ ਜਿਹੜੀ ਵੈਸਟਰਨਾਈਜੇਸ਼ਨ ਆ ਰਹੀ ਆ, ਸਾਡਾ ਕਲਚਰ ਜਿਹੜਾ ਉਹ ਇੱਥੋਂ ਦੇ ਕਲਚਰ ਨਾਲੋਂ ਬਿਲਕੁਲ ਡਿਫਰੈਂਟ ਹੈ। ਅਸੀਂ ਆਪਣੇ ਮਾਂ ਪਿਓ ਨੂੰ, ਸਾਡੇ ਜਿਹੜੇ ਮਾਂ ਪਿਓ ਉਹ ਆਪਣੇ ਬੱਚਿਆਂ ਦੇ ਜਦੋਂ ਤੱਕ ਉਹ ਖੁਦ ਬਜ਼ੁਰਗ ਹੁੰਦੇ ਆ ਉਦੋਂ ਵੀ ਆਪਣੇ, ਚਾਹੇ ਆਪਣਾ 50 ਸਾਲ ਦਾ ਮੁੰਡਾ ਹੋਵੇ, ਉਹਨਾਂ ਦਾ ਬੱਚਾ ਹੋਵੇ, ਉਹਨੂੰ ਉਦੋਂ ਵੀ ਉਹ ਬੱਚਾ ਲੱਗਦਾ। ਅਤੇ ਜਿਹੜੇ ਸਾਡੇ ਬੱਚੇ ਹੁੰਦੇ ਉਹ ਆਪਣੇ ਮਾਂ ਪਿਓ ਨੂੰ ਬਜ਼ੁਰਗ ਹੋਣ ਤੱਕ ਸਾਂਭਦੇ। ਇਹ ਸਾਡਾ ਕਲਚਰ ਹੈ। ਪਰ ਕਿਤੇ ਨਾ ਕਿਤੇ ਸਾਡੇ ਕਲਚਰ 'ਚ ਬਹੁਤ ਜ਼ਿਆਦਾ ਹੁਣ ਮਿਲਾਵਟ ਹੋ ਰਹੀ ਆ, ਬਹੁਤ ਜ਼ਿਆਦਾ ਫਰਕ ਪੈ ਰਿਹਾ ਆ। ਅਤੇ ਅਸੀਂ ਇਹਦੇ ਬਾਰੇ ਅਗਲੀਆਂ ਜਿਹੜੀਆਂ ਐਪੀਸੋਡਸ ਆ ਉਹਨਾਂ ਵਿੱਚ ਗੱਲਬਾਤ ਜਿਹੜੀ ਬਹੁਤ ਡਿਟੇਲ 'ਚ ਕਰਾਂਗੇ। ਪਰ ਅੱਜ ਅਸੀਂ ਕੈਜੂਅਲ ਗੱਲਾਂ ਬਾਤਾਂ ਕਰ ਰਹੇ ਹਾਂ। ਅਤੇ ਬਹੁਤ ਸੋਹਣਾ ਗੱਲ ਕੀਤੀ ਆ ਸਹਿਜ ਨੇ ਕਿ ਜਿਹੜੀ ਸਲਿਊਸ਼ਨ ਆ ਇਹਦਾ, ਇਹ ਦੋਨਾਂ ਵੱਲੋਂ ਕਰਨਾ ਪੈਣਾ ਹੈ ਕਿ ਪੇਰੈਂਟਸ ਨੂੰ ਵੀ ਕੁਛ ਨਾ ਕੁਛ ਇੰਪਰੂਵ ਕਰਨ ਦੀ ਲੋੜ ਆ। ਅਤੇ ਸਹਿਜ ਆਪਾਂ ਅੱਜ ਇੰਨਾ ਕੀ ਗੱਲਬਾਤ ਕਰਨੀ ਆ, ਪਰ ਮੈਂ ਜਾਣ ਤੋਂ ਪਹਿਲਾਂ ਚਾਹੁੰਦਾ ਕਿ ਤੁਸੀਂ ਕੋਈ ਨਾ ਕੋਈ ਮੈਸੇਜ ਜਿਹੜਾ ਤੁਹਾਡੇ ਬੱਚੇ ਜਿਹੜੇ ਤੁਹਾਨੂੰ ਦੇਖ ਰਹੇ ਆ ਉਹਨਾਂ ਨੂੰ, ਜਾਂ ਜਿਹੜੇ ਪੇਰੈਂਟਸ ਤੁਹਾਨੂੰ ਦੇਖ ਰਹੇ ਆ, ਕਿਉਂਕਿ ਬੱਚਿਆਂ ਦਾ ਪ੍ਰੋਸਪੈਕਟਿਵ ਸੁਣਨਾ ਵੀ ਬਹੁਤ ਜ਼ਿਆਦਾ ਜ਼ਰੂਰੀ, ਜਿੱਦਾਂ ਤੁਸੀਂ ਕਿਹਾ। ਜਾਣ ਤੋਂ ਪਹਿਲਾਂ ਮੈਸੇਜ ਕੀ ਦੇਣਾ ਚਾਹੋਗੇ? ਮੈਂ ਬੱਚਿਆਂ ਨੂੰ ਕਹਿਣਾ ਚਾਹੂੰਗੀ ਵੀ ਪਹਿਲੀ ਚੀਜ਼, ਤੁਸੀਂ ਪੰਜਾਬੀ ਸਿੱਖੋ, ਪੰਜਾਬੀ ਲਿਖੋ, ਪੰਜਾਬੀ ਪੜ੍ਹੋ ਅਤੇ ਪੰਜਾਬੀ ਬੋਲੋ। ਅਤੇ ਤੁਸੀਂ ਆਪਣੇ ਪੇਰੈਂਟਸ ਨਾਲ ਕਮਿਊਨੀਕੇਟ ਕਰਿਆ ਕਰੋ। ਜੇ ਤੁਹਾਡੇ ਜ਼ਿੰਦਗੀ 'ਚ ਕੋਈ ਵੀ ਮੁਸੀਬਤ ਆਉਂਦੀ ਆ, ਉਹ ਤੁਸੀਂ ਉਹਨਾਂ ਨੂੰ ਪਹਿਲਾਂ ਦੱਸਿਆ ਕਰੋ। ਅਤੇ ਪੇਰੈਂਟਸ ਤੁਸੀਂ ਆਪਣੇ ਬੱਚਿਆਂ ਨੂੰ ਇੱਕ ਘਰ ਦਾ ਮਾਹੌਲ ਚੇਂਜ ਕਰੋ, ਪੰਜਾਬੀ ਬਣਾਓ।
ਵੈਸਟਰਨਾਈਜੇਸ਼ਨ ਬਹੁਤ ਅਫੈਕਟ ਕਰ ਰਿਹਾ ਆਪਣੇ ਘਰਾਂ ਨੂੰ, ਜਿਹੜਾ ਇਹ ਸਾਰੇ ਪ੍ਰੋਬਲਮਸ ਨੂੰ ਲੀਡ ਕਰ ਰਿਹਾ, ਕਮਿਊਨੀਕੇਸ਼ਨ ਗੈਪ ਅਤੇ ਸਾਰਾ ਕੁਛ, ਹੈ ਨਾ। ਪਹਿਲੀ ਚੀਜ਼ ਤੁਸੀਂ ਆਪਣਾ ਮਾਹੌਲ ਬਣਾਓ ਪੰਜਾਬੀ, ਅਤੇ ਤੁਸੀਂ ਆਪਣੇ ਬੱਚਿਆਂ ਨਾਲ ਪੰਜਾਬੀ ਬੋਲੋ, ਅਤੇ ਤੁਸੀਂ ਕਮਿਊਨੀਕੇਟ ਕਰਿਆ ਕਰੋ ਆਪਣੇ ਉਹਨਾਂ ਬੱਚਿਆਂ ਕੋਲ ਬੈਠਿਆ ਕਰੋ। ਉਹਨਾਂ ਦੀ ਰੋਜ਼ ਦੀ ਜ਼ਿੰਦਗੀ ਦੇ ਵਿੱਚ, ਚਾਹੇ ਸਾਡੀ ਜ਼ਿੰਦਗੀ 'ਚ ਬਹੁਤ ਜ਼ਿਆਦਾ ਭੱਜ ਦੌੜ ਆ, ਪਰ ਕਿਤੇ ਨਾ ਕਿਤੇ ਅਸੀਂ ਇਸ ਜਿਹੜੀ ਦੌੜ ਆ 9 ਤੋਂ 5 ਵਾਲੀ ਦੌੜ ਆ, ਪੈਸਾ ਕਮਾਉਣ ਦੀ ਦੌੜ ਆ, ਉਹਦੇ ਵਿੱਚੋਂ ਨਿਕਲ ਕੇ ਅਤੇ ਸਾਡੇ ਬੱਚਿਆਂ ਵੱਲ ਧਿਆਨ ਦੇਣ ਦੀ ਸਾਨੂੰ ਬਹੁਤ ਜ਼ਿਆਦਾ ਲੋੜ ਆ। ਕਿਉਂਕਿ ਜਿੱਦਾਂ ਤੁਸੀਂ ਕਹਿ ਰਹੇ ਸੀ ਕਿ ਬੱਚਿਆਂ ਨਾਲ ਕਮਿਊਨੀਕੇਟ, ਚਾਹੇ ਆਪਾਂ 2 ਮਿੰਟ ਲਈ 5 ਮਿੰਟ ਨਾਲ ਵੀ ਗੱਲਬਾਤ ਕਰੀਏ, ਉਹਨਾਂ ਲਈ ਬਹੁਤ ਜ਼ਿਆਦਾ ਮਾਇਨੇ ਰੱਖਦੀ ਆ ਉਹ ਚੀਜ਼ ਨਾ। ਅਤੇ ਬਿਲਕੁਲ ਸੋ ਸਹਿਜ ਤੁਹਾਡਾ ਥੈਂਕ ਯੂ ਬਹੁਤ ਬਹੁਤ। ਆਪਾਂ ਨਾ ਲਗਾਤਾਰ ਇੱਦਾਂ ਦੇ ਜਿਹੜੇ ਸ਼ੋਜ਼ ਆ ਉਹ ਆਪਾਂ ਲੈ ਕੇ ਆਉਂਦੇ ਰਹਾਂਗੇ, ਕਿਉਂਕਿ ਅੱਜ ਕੱਲ੍ਹ ਜਿਹੜਾ ਬੱਚੇ ਅਤੇ ਪੇਰੈਂਟਸ ਦੇ ਬਾਰੇ ਗੱਲ ਕਰਨੀ, ਅਤੇ ਖਾਸ ਕਰਕੇ ਇਹਨਾਂ ਦੇਸ਼ਾਂ ਦੇ ਵਿੱਚ ਜਿਹੜੇ ਇਸ਼ੂਜ਼ ਆ ਰਹੇ ਆ, ਸਾਡੇ ਜਿਹੜੇ ਪੰਜਾਬੀ ਬੱਚੇ ਆ ਜਾਂ ਏਸ਼ੀਅਨ ਬੱਚੇ ਆ, ਉਹਨਾਂ ਦੇ ਸਕੂਲਾਂ ਦੇ ਵਿੱਚ ਵੀ ਬਹੁਤ ਸਾਰੇ ਇਸ਼ੂਜ਼ ਹੁੰਦੇ ਆ, ਉਹਨਾਂ ਬਾਰੇ ਆਪਾਂ ਡਿਟੇਲ 'ਚ ਗੱਲ ਕਰਾਂਗੇ। ਅਤੇ ਮੈਂਟਲ ਹੈਲਥ ਬਾਰੇ ਗੱਲ ਕਰਾਂਗੇ, ਜਿਹੜੇ ਬੱਚੇ ਸਾਡੇ ਅੱਜ ਕੱਲ੍ਹ ਔਟਿਜ਼ਮ ਦਾ ਸ਼ਿਕਾਰ ਹੋ ਰਹੇ ਆ, ਜਾਂ ਲੇਟ ਬੋਲਣਾ ਸਟਾਰਟ ਕਰਦੇ ਆ, ਜਾਂ ਸਪੀਚ ਦੀ ਪ੍ਰੋਬਲਮ ਆਉਂਦੀ ਆ, ਉਹਦੇ ਵਿੱਚ ਉਹਦੀਆਂ ਵੀ ਕਿਤੇ ਨਾ ਕਿਤੇ ਜਿਹੜੀਆਂ ਜੜ੍ਹਾਂ ਆ, ਕਾਰਨ ਆ, ਉਹ ਸਾਡੀ ਜ਼ਿੰਦਗੀਆਂ 'ਚ ਪਈਆਂ ਆ। ਤਾਂ ਉਹਦੇ ਬਾਰੇ ਆਪਾਂ ਡਿਟੇਲ 'ਚ ਗੱਲਾਂ ਕਰਾਂਗੇ। ਪਰ ਤੁਸੀਂ ਬਹੁਤ ਸੋਹਣੀਆਂ ਗੱਲਾਂ ਕੀਤੀਆਂ। ਤੁਹਾਡਾ ਪਹਿਲਾ ਪੋਡਕਾਸਟ, ਮੈਨੂੰ ਲੱਗਾ ਨਹੀਂ ਕਿ ਤੁਹਾਡਾ ਪਹਿਲਾ ਪੋਡਕਾਸਟ ਆ, ਬਹੁਤ ਸੋਹਣੀਆਂ ਗੱਲਾਂ ਕੀਤੀਆਂ, ਥੈਂਕ ਯੂ। ਅਤੇ ਜਾਣ ਤੋਂ ਪਹਿਲਾਂ ਕੁਛ ਕਹਿਣਾ ਚਾਹੋਗੇ ਤਾਂ ਇੱਕ ਵਾਰੀ ਜ਼ਰੂਰ ਕਹਿ ਸਕਦੇ ਹਾਂ। ਮੈਂ ਫਿਰ ਤੋਂ ਇੰਡਸਟਰੀ ਵੀ ਨੂੰ ਥੈਂਕ ਯੂ ਕਹਿਣਾ ਚਾਹੂੰਗੀ, ਅਤੇ ਸਾਰੇ ਵਿਊਅਰਸ ਨੂੰ ਵੀ ਥੈਂਕ ਯੂ ਕਹਿਣਾ ਚਾਹੂੰਗੀ। ਆਪਾਂ ਫਿਰ ਤੋਂ ਆਉਂਗੇ ਅਤੇ ਆਪਾਂ ਡੀਟੇਲ 'ਚ ਗੱਲਾਂ ਕਰੂੰਗੇ, ਅਤੇ ਜ਼ਰੂਰ ਆਇਓ ਵਾਪਸ ਆਪਣੀ ਗੱਲਾਂ ਸੁਣੋ। ਸੋ ਦੋਸਤੋ, ਇਹ ਨੇ ਸਹਿਜਰੀਤ ਕੌਰ ਸਿੱਧੂ, ਅਤੇ ਇਹਨਾਂ ਨਾਲ ਅਸੀਂ ਲਗਾਤਾਰ ਅੱਗੇ ਵੀ ਮੇਰੀ ਧੀ ਆ ਇਹ, ਅਤੇ ਅਸੀਂ ਲਗਾਤਾਰ ਭਿਓਤ ਹੀ ਗੱਲਾਂ ਕਰਦੇ ਰਹਾਂਗੇ, ਕਿਉਂਕਿ ਬਹੁਤ ਸਾਰੇ ਜਿਹੜੇ ਇਸ਼ੂਜ਼ ਆ ਉਹ ਐਡਰੈਸ ਕਰਨ ਵਾਲੇ ਆ ਬੱਚਿਆਂ ਦਾ। ਜਿੱਦਾਂ ਸਹਿਜ ਨੇ ਕਿਹਾ ਕਿ ਪ੍ਰੋਸਪੈਕਟਿਵ ਸੁਣਨਾ ਬਹੁਤ ਜ਼ਿਆਦਾ ਜ਼ਰੂਰੀ। ਅਸੀਂ ਕਿਤੇ ਨਾ ਕਿਤੇ ਸਿਰਫ ਆਪਣੀ ਗੱਲ ਕਰਦੇ ਹਾਂ ਕਿ ਪੇਰੈਂਟਸ ਦਾ, ਬੱਚੇ ਅੱਜ ਕੱਲ੍ਹ ਪੇਰੈਂਟਸ ਦੀ ਸੁਣਦੇ ਨਹੀਂ, ਪਰ ਉਹਦਾ ਕਾਰਨ ਵੀ ਕਿਤੇ ਨਾ ਕਿਤੇ ਜਿਹੜਾ ਆ ਉਹ ਜਾਣਨਾ ਬਹੁਤ ਜ਼ਿਆਦਾ ਜ਼ਰੂਰੀ ਹੈ। ਅਤੇ ਉਹਦੇ ਲਈ ਮੈਨੂੰ ਲੱਗਦਾ ਸਭ ਤੋਂ ਬੈਸਟ ਚੀਜ਼ ਇਹੀ ਹੈ ਕਿ ਜੇ ਬੱਚੇ ਆਪ ਆ ਕੇ ਦੱਸਣ। ਅਤੇ ਮੈਂ ਇਹਦੇ ਨਾਲ ਕਹੂੰਗਾ ਕਿ ਜੇ ਤੁਹਾਡਾ ਵੀ ਬੱਚਾ ਕੋਈ ਗੱਲ ਕਰਨੀ ਚਾਹੁੰਦਾ ਆ, ਜਾਂ ਤੁਹਾਡੇ ਕੋਲ ਤੁਸੀਂ ਕੋਈ ਗੱਲ ਕਰਨੀ ਚਾਹੁੰਦੇ ਹੋ ਪੇਰੈਂਟਿੰਗ 'ਤੇ, ਜਾਂ ਇਹਦੇ ਮੈਂਟਲ ਇਸ਼ੂਜ਼ ਬਾਰੇ, ਜੋ ਵੀ ਜਿੱਦਾਂ ਦਾ ਵੀ ਆ, ਇਹ ਮੰਚ ਤੁਹਾਡੇ ਲਈ ਖੁੱਲ੍ਹਾ ਆ। ਤੁਸੀਂ ਸਾਰੇ ਇੱਥੇ ਸਵਾਗਤ ਆ ਤੁਹਾਡੇ ਬੱਚਿਆਂ ਦਾ। ਪਰ ਸ਼ਰਤ ਇਹ ਹੈ ਕਿ ਉਹ ਚੀਜ਼ ਸਾਡੇ ਦੂਜੇ ਵਿਊਵਰਸ ਨੂੰ ਕੁਛ ਸਿਖਾਉਣ ਵਾਲੀ ਹੋਵੇ, ਚੜ੍ਹਦੀ ਕਲਾ ਦੀ ਗੱਲ ਕਰਨ ਵਾਲੀ ਹੋਵੇ। ਮੈਨੂੰ ਉਮੀਦ ਹੈ ਕਿ ਅੱਜ ਦਾ ਜਿਹੜਾ ਪ੍ਰੋਗਰਾਮ ਹੈ ਉਹ ਤੁਹਾਨੂੰ ਚੰਗਾ ਲੱਗਾ ਹੋਊਗਾ। ਮੇਰੀ ਬੇਨਤੀ ਹੈ ਕਿ ਇਸ ਪ੍ਰੋਗਰਾਮ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਿਓ। ਆਪਣੀ ਫੀਡਬੈਕ ਨਾਲ ਸਾਡੀ ਹੱਲਾਸ਼ੇਰੀ ਜ਼ਰੂਰ ਵਧਾਇਓ। ਆਪਣੀ ਫੀਡਬੈਕ ਸਾਡੇ ਤੱਕ ਪਹੁੰਚਾਇਓ ਕਿ ਕੀ ਚੀਜ਼ ਤੁਹਾਨੂੰ ਇਸ ਪ੍ਰੋਗਰਾਮ 'ਚ ਚੰਗੀ ਲੱਗੀ, ਅਤੇ ਜੇ ਕੁਛ ਚੰਗੀ ਨਹੀਂ ਲੱਗੀ ਤਾਂ ਉਹਦੇ ਬਾਰੇ ਵੀ ਜ਼ਰੂਰ ਦੱਸਿਓ। ਅਤੇ ਜੇ ਕੋਈ ਇੱਦਾਂ ਦਾ ਕੁਐਸਚਨ ਜਿਹੜਾ ਤੁਸੀਂ ਸਹਿਜ ਤੋਂ ਪੁੱਛਣਾ ਚਾਹੁੰਦੇ ਹੋ, ਅਤੇ ਉਹ ਤੁਸੀਂ ਸਾਡੇ ਤੱਕ ਜ਼ਰੂਰ ਪਹੁੰਚਾ ਸਕਦੇ ਹੋ, ਤਾਂ ਜੋ ਅਸੀਂ ਅੱਗੇ ਫਿਰ ਗੱਲਬਾਤ ਕਰੀਏ ਸਹਿਜ ਨਾਲ। ਸੋ ਸਹਿਜ, ਥੈਂਕ ਯੂ ਵੈਰੀ ਮੱਚ। ਤੁਸੀਂ ਆਪਣਾ ਬਹੁਤ ਸੋਹਣੀਆਂ ਗੱਲਾਂ ਜਿਵੇਂ ਆਪਾਂ ਘਰ ਕਰਦੇ ਹਾਂ, ਉੱਦਾਂ ਦੀਆਂ ਗੱਲਾਂ ਆਪਾਂ ਆਪਣੇ ਵਿਊਅਰਸ ਤੱਕ ਪਹੁੰਚਾਈਆਂ। ਥੈਂਕ ਯੂ।